तेरा बेड़ा कर को वे भल्ली तेरा बेड़ा गर्क होवे आप ते फसिया नाल मैनू भी फसा दिता ही मैं कला जेड़ा काम कीता पर दोवां ने इकट्ठा नहीं कीता तेरा खाना खराब हो गई शरीर तेरा बेड़ा गर्क होवे मर जाएगा इंदे नाल भल्ली ना इंज कर नहीं हरी मछली है हल्का हो गया बर्दाश्त कर थोड़ी जी भल्ली मेरे को भी नहीं बर्दाश्त हुंदी पई हैं ओ तेरे को नहीं पता नहीं हुंदी पई अच्छा अब मैं कीता अरे तू ना लाई अरे तेरा नहीं पता गल ही एडी खुशी वाली है अच्छा हाँ ओ लेकिन मैं एडी जल्दी नहीं तेनू दसांगी फिर रात ਨੂੰ ਦੱਸਣੀ ਆ नहीं हुणे ही दसांगी तू भी जरा तड़फ ना मैं तेनू किनियां आवाज़ां मारियां ने भल्ली मैं अज तेनू किवें दसां तेनू पता है अज मैं किन्नी तैयार होई हां मैं किन्नी खुश हां अच्छा आज हवा भी बड़ी प्यारी चलती पई मौसम भी बड़ा अच्छा अरे जो तेरा खुश होना तो बनदा लो चाचा इज्जत बन गई जे बना दी तू मेरी इज्जत मेरी गल सुन हाँ जी ओए च पेट्रोल पाया सी चाचा जी हले मैं राती 30 ਦਾ ਪਵਾਇਆ ਇਹਦੇ ਚ 30 रुपए ਦਾ पेट्रोल हाँ जी ਉਹ 30 रुपए ਦਾ ਹੁੰਦਾ ਕੀ ਆ पेट्रोल ਹੈ ना मैं आई भल्ली पता नहीं किथे रह गया वे भल्ली ਓਏ ਸਿੱਧੇ ਹਾਲਾਤ ਦੇ ਹੁੰਦੇ ਆ ਚਾਚਾ ਇਹਨੂੰ ਪੁੱਛ ਕੁੜੀ ਹੋਰ ਕੀ ਕਰਦੀ ਆ ਮੈਂ ਕਹਿੰਦਾ ਕੁੜੀ ਦਾ ਛੱਡੋ ਤੁਸੀਂ ਪਹਿਲਾਂ ਆਪਣਾ ਆਪ ਕਰ ਲਓ ਜੋ ਕਰਨਾ ਉਹ ਕੁੜੀ ਖਾ ਕਰ ਲੈਂਦੀ ਆ इन्हां नु कबो जाओ करो गेड़ा लाओ ਨਾ ਨਾ ਆਪੇ ਜਾਣਾ ਨਾ ਆਪੇ ਦਫਾ ਦੂਰ ਹੋਣਾ ਰੱਜੋ ਸਪਰੇ ਹੀ ਇਦਾਂ ਦੀ ਓਏ ਬੱਲੀ ਕੀ ਜ਼ਿੰਦਗੀ ਸਾਡੇ ਵਰਗੇ ਮਜ਼ਦੂਰਾਂ ਕਾਮਿਆਂ ਦੀ ਸਾਰੀ ਉਮਰ ਚੌਧਰੀ ਦੀਆਂ ਨੌਕਰੀਆਂ ਕਰ ਕਰਕੇ ਜਾਨਵਰਾਂ ਨੂੰ ਪੱਠੇ ਪਾ ਪਾ ਕੇ ਸਾਰੀ ਉਮਰ ਲੰਘ ਜਾਣੀਆਂ ਕਦੀ ਅੱਲਾਹ ਪਾਕ ਸਾਡੇ ਵੀ ਦਿਨ ਸਵਾਰੂਗਾ ਨਾ ਅੱਛਾ ਕੋਈ ਨਹੀਂ ਮਜ਼ਦੂਰੀ ਆ ਮਿਹਨਤ ਆ ਉਤਲਾ ਤੇ ਖੁਸ਼ ਹੁੰਦਾ ਨਾ ਜਿੰਨੀ ਮਿਹਨਤ ਮਜ਼ਦੂਰੀ ਕਰਾਂਗੇ ਖਰਾ ਕੋਈ ਚੰਗੇ ਦਿਨ ਵੀ ਅੱਲਾਹ ਦਿਖਾ ਦੂਗਾ ਤੇ ਰੱਜੋ ਨੂੰ ਵੀ ਮੈਂ ਖੁਸ਼ ਕਰ ਦੇਣਾ ਕਿਤੇ ਅੱਲਾਹ ਨੇ ਸੋਹਣੇ ਦਿਨ ਲਿਆਉਣ ਤੇ ਨਾ ਤੇ ਪੂਰੀਆਂ ਖੁਆਇਸ਼ਾਂ ਦੀਆਂ ਪੂਰੀਆਂ ਕਰ ਦੇਣੀਆਂ ਜੋ ਜੋ ਮੰਗੂਗੀ ਨਾ ਅੱਲਾਹ ਦੀ ਰਹਿਮਤ ਨਾਲ ਲਿਆਣ ਕੇ ਦਊਂਗਾ ਆ ਸਾਰਾ ਕੋਈ ਦਿਨ ਦਿਹਾੜ ਬਹੁਤ ਹੀ ਮੈਂ ਮਿਹਨਤ ਮਜ਼ਦੂਰੀ ਇਸੇ ਤੋਂ ਕਰਦਾ ਕਿ ਜਿੰਨੇ ਪੈਸੇ ਕਮਾਈ ਜਾਣ ਘਰ ਘਰ ਚੱਲੇ ਤੇ ਰੱਜੋ ਖੁਸ਼ ਹੋ ਜਾਏ ਮੇਰੇ ਤੋਂ ਰੱਜੋ ਨੂੰ ਖੁਸ਼ ਕਰਨਾ ਤੇ ਫੇਰ ਹੀ ਮੇਰੀ ਜ਼ਿੰਦਗੀ ਹੈ ਨਾ ਟੋਕਾ ਵੀ ਉਂਝ ਹੀ ਪਿਆ ਹਲੇ ਪੱਠੇ ਕੁਤਰਨ ਵਾਲੇ ਆ ਓਹੋ ਰੇੜੀ ਦਾ ਦੇਖ ਕੀ ਇਸ ਤਰ੍ਹਾਂ ਰੇੜੀ ਲਾਈ ਦੀ ਹੁੰਦੀ ਬੰਦਾ ਰੇੜੀ ਤੇ ਕਿ ਸਾਈਡ ਤੇ ਲਾ ਦਿੰਦਾ ਪਤਾ ਨਹੀਂ ਕਿਸ ਤਰ੍ਹਾਂ ਨਾਲ ਸਮਝਾਵਾਂ ਕੰਮ ਮੇਰਾ ਹੀ ਵਧਾਈ ਰਹਿੰਦਾ ਹਲ ਕੇ ਓਏ ਹੋਏ ਹੋਏ ਵੀ ਤੁਸੀਂ ਰੇੜੀ ਇੱਕ ਸਾਈਡ ਤੇ ਲਾਓ ਤਾਂ ਕਿ ਦੂਸਰਾ ਕੰਮ ਕਰੀਏ ਡੰਗਰਾਂ ਨੂੰ ਪੱਠੇ ਪੁੱਠੇ ਸਿੱਧੇ ਪਤਲੇ ਕਰੀਏ ਰੱਜੋ ਏ ਰੱਜੋ 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 की गल है भल्ली ਓਏ ਕਿਤੇ ਤੂੰ ਮੇਰੀ ਗੱਲ ਹੀ ਨਹੀਂ ਸੁਣਦੀ ਉਰੇ ਆ ਕੰਮ ਕਿੰਨਾ ਪਿਆ ਤੇ ਤੂੰ ਪਤਾ ਨਹੀਂ ਕਿੱਥੇ ਫਿਰ ਰਹੀ ਆ भल्ली हर वक्त बोलदा ही रहंदा है दस की गल है मैनू ना बुलाया कर ਉਹ ਮੈਂ ਕੀ ਤੇਰੇ ਅੱਗੇ ਬੋਲਣਾ वे ਲੱਗਾ भल्ली अज मैं बड़ी खुश हाँ ਤੂੰ ਖੁਸ਼ ਆ ਗਤਾਵਾ ਕਰ ਡੰਗਰਾਂ ਨੂੰ ਮੈਂ ਇਹ ਕਿਤੇ ਖਾਲਾ ਕੱਢਣਾ ਨਾਲੇ ਪੱਠੇ ਵੱਢ ਕੇ ਲਿਆਉਣੇ ਆ ले सियापा ए की हुण सियापा है तेरा काम है ਨਹੀਂ ਤੂੰ ਵੀ ਮੇਰਾ ਨਾਂ ਹੱਥ ਉਠਾ ਆ ਡੰਗਰਾਂ ਨੂੰ ਗਤਾਵਾ ਤੂੰ ਕਰ ਦੇ ਮੈਂ ਪੱਠੇ ਵੱਢ ਕੇ ਲਿਆਉਣਾ ਤੇ ਨਾਲੇ ਨਾ ਕਈ ਚੁੱਕ ਕੇ ਤੇ ਮੈਂ ਉਹ ਖਾਲਾ ਥੋੜਾ ਕੱਢ ਕੇ ਆਇਆ भल्ली मेरी गल ते सुन ਓਏ ਆਣ ਕੇ ਸੁਣ ਲੈਣਾ ਗੱਲ ਕਿਉਂ ਗੱਲ चलो बड़ी जरूरी गल मैं तेरे नाल करनी मर जाने मेरी भी सुन लिया कर ਓਏ ਏਡੀ ਤੈਨੂੰ ਕਿਹੜੀ ਗੱਲ ਕਾਲੀ ਆ ਗਈ ਜਿਹੜੀ ਹੁਣੇ ਤੂੰ ਸੁਣਾਉਣੀ ਹੈ ਮੈਨੂੰ ले मर जाना अगों मैनू की करके वखांदा पिया ਕਰਕੇ ਵਿਖਾਣਾ ਤੂੰ ਵੀ ਤੇ ਮੈਨੂੰ ਕੰਮ ਤੇ ਨਹੀਂ ਜਾਣਦੀ ਦੀ ਗੱਲ ਸੁਣ ਲੈ ਆਣ ਕੇ ਸੁਣ ਲੈਣਾ ਨਸੀਗਾ ਨਹੀਂ ਕਿਤੇ ਤੂੰ ले गल मैं तेनू कहनी पिया मेरी पहले गल ते सुन ले ਉਹ ਤੇਰੀਆਂ ਗੱਲਾਂ ਮੈਂ ਬਹੁਤ ਸੁਣ ਲਈਆਂ ਤੂੰ ਜਿਹੜੀਆਂ ਮਤਲਬੀ ਗੱਲਾਂ ਕਰਦੀ ਹੈ ਨਾ ਤੇ ਮੈਂ ਆਇਆ ਹੁਣੇ ਹੀ ਸਲਾਹ भल्ली वो गल नहीं है मैं खुश हाँ ਤੂੰ ਖੁਸ਼ ਆ हाँ ਕਿ ਈਦ ਦਾ ਚੰਦ ਚੜ ਪਿਆ ते मर जाने गल भी सुन ले इन्नी फजूल गल्लां मेरे नाल करना पिया ਅੱਜ ਤੇ ਬੜੀ ਖੁਸ਼ ਦਿਖਾਈ ਦੇਣ ਲਈ ਤੇ ਸੋਹਣੀ ਬੜੀ ਲੱਗਣ ਲਈ ਕਸਮ ਖੁਦਾ ਦੀ ਲੱਗਦੀ ਪਈ ਸੁਣ ਉਹ ਮੈਂ ਆਣ ਕੇ ਸੁਣ ਲਈ ਨਾ भल्ली मैं तेरे थप्पड़ मार देना है मेरे नाल इंज दी गल ना मैं तेनू कहन दी मैं बड़ी खुशी वाली गल तेरे नाल ਉਹ करनी ਤੇਰੀ ਗੱਲ ਬਜਾ ਵਾ ਇੱਕ ਤੇ ਤੂੰ ਥੱਪੜ ਮਾਰਦੀ ਰਹਿੰਦੀ ਉਹ ਤੇ ਚੌਧਰੀ ਦਬਕੇ ਮਾਰਦਾ ਰਹਿੰਦਾ ਮੈਂ ਕਿਹੜੇ ਕਿਹੜੇ ਪਾਸੇ ਜਾਵਾਂ साडी अज गल है चोरी कित्थों आ गया फिर मैं छोटे चोरी साहब दा नाम लिया फिर तेनू मिर्चां लगणियां ने ਖਬਰਦਾਰ ਛੋਟੇ ਚੌਰੀਆ ਨਾਲ ਆ ਮੈਂ ਆਇਆ ਹੁਣੇ 2 ਮਿੰਟਾਂ 'ਚ ਪੱਠੇ ਥੋੜੇ ਇੰਨੇ ਕੁ ਪੱਠੇ ਲਿਆਵਾਂ ਨਾਲੇ ਕਈ ਚੁੱਕ ਕੇ ਤੇ ਖਾਲਾ ਥੋੜਾ ਕੱਢਿਆ ਵਾ ਚੌਰੀ ਵੀ ਨਾ ਗੁੱਸੇ ਆਊਗਾ ਆਣ ਕੇ ਤਸੱਲੀ ਨਾਲ ਤੇਰੀ ਗੱਲ ਸੁਣਦਾ वे मरे गल ते सुन ले मेरी ਉਹ ਕਹਿ ਜੇ ਦਿੱਤਾ ਆਣ ਕੇ ਸੁਣ ਲੈਣਾ ਲੈ ਮੈਂ ਸਿਆਪਾ ਕਿਹੜੇ ਪਾਸੇ ਜਾਵਾਂ ਮੈਂ ਇਹਨੇ ਕਦੀ ਵੀ ਨਹੀਂ ਮੇਰੀ ਚੱਜ ਨਾਲ ਖਲੋ ਕੇ ਗੱਲ ਸੁਣੀ ਉਹ ਇਹਨਾਂ ਕੰਮਾਂ ਤੇ ਲਾ ਗਿਆ ਇਹਨੂੰ ਇਹ ਨਹੀਂ ਪਤਾ ਅੱਜ ਮੈਂ ਕਿੰਨੀ ਖੁਸ਼ ਹੈਗੀ ਆ ਇਹਨੂੰ ਮੈਂ ਕਿਵੇਂ ਦੱਸਾਂ ਕਿ ਮੇਰੀ ਛੋਟੀ ਭੈਣ ਬਾਨੋ ਦਾ ਰਿਸ਼ਤਾ ਆਇਆ ਹੈ
ਤੇ ਮੈਨੂੰ ਕਹਿੰਦਾ ਇਹ ਕੰਮ ਕਰ, ਮੈਂ ਤੇ ਕਦੀ ਵੀ ਨਾ ਕਰਾਂ। ਹੁਣ ਇਹ ਮੇਰੀ ਗੱਲ ਸੁਣੇ ਤੇ ਫੇਰ ਇਹ ਨਾ ਮੈਂ ਇਹਨੂੰ ਕਿਵੇਂ ਦੱਸਾਂ। ਔਰ ਰੱਜੋ ਉਹ ਤੇਰਾ ਬੇੜਾ ਤਰਜੇ, ਉਹ ਕਿਹਦੇ ਨਾਲ ਆਪਸ ਵਿੱਚ ਗੱਲਾਂ ਕਰੀ ਜਾਂਦੀਆਂ, ਉਹ ਆਪਣੇ ਆਪ ਨਾਲ ਗੱਲਾਂ ਕਰੀ ਜਾਂਦੀਆਂ। ਲੈ ਮੇਰੀ ਤੂੰ ਗੱਲ ਹੀ ਨਹੀਂ ਸੁਣੀ, ਸ਼ੁਕਰ ਹੈ ਤੂੰ ਜਲਦੀ ਆ ਗਿਆ। ਉਹ ਮੈਂ ਜਲਦੀ ਆ ਗਿਆ, ਹਾਲ ਫੜ ਉਹ ਛੋਟਾ ਕੰਡਾ ਨਹੀਂ ਨਿਗਾਇਆ, ਹਾਂ ਇਹਨੂੰ ਉਹਦੇ ਵਿੱਚ ਪੱਠੇ ਪਾ। ਮੈਨੂੰ ਪਤਾ ਸੀ ਮੈਨੂੰ ਤੂੰ ਕੋਈ ਨਾ ਕੋਈ ਕੰਮ ਤੇ ਜ਼ਰੂਰ ਲਾਣਾ ਹੈ। ਅੱਛਾ ਹਰ ਵੇਲੇ ਧੱਕੇ ਹੀ ਦਿੰਦੀ ਰਹਿੰਦੀ, ਮੈਂ ਤੈਨੂੰ ਕੁਛ ਕਿਹਾ ਵਾ? ਆ ਸਿਰਫ ਕੱਟੇ ਨੂੰ ਪੱਠੇ ਪਾਉਣੇ ਆ, ਤੇ ਮੈਂ ਉਹ ਖਾਲਾ ਕੱਢ ਕੇ ਨਾ ਤੇ ਥੋੜੇ ਪੱਠੇ ਲੈ ਕੇ ਆਇਆ ਹੁਣੇ। ਲੈ ਆਪਾਂ ਦੀ ਚੇਤੇ ਨਾਲ ਭੁੱਲ ਨਾ ਜਾਵੀਂ, ਛੋਟੇ ਕੱਟੇ ਨੂੰ ਪੱਠੇ ਪਾ ਦੇ। ਲੈ ਛੋਟੇ ਕੱਟੇ ਨੂੰ ਨਾ ਪਾਣੇ ਹੁੰਦੇ ਤੇ ਮੈਂ ਕਦੀ ਵੀ ਨਹੀਂ ਸੀ ਕਰਨਾ। ਲੈ ਗੱਲ ਤੇ ਫਿਰ ਮੈਂ ਏਡੀ ਵੱਡੀ ਭੁੱਲ ਗਈ ਆ। ਵੇ ਪੱਲੀ ਮੇਰੀ ਗੱਲ ਤੇ ਸੁਣ। ਉਹ ਹੁਣ ਕੀ ਰਹਿ ਗਿਆ, ਪਿੱਛੋਂ ਆਵਾਜ਼ਾਂ ਮਾਰਨ ਲੱਗ ਪਈਆਂ। ਲੈ ਨਿੱਕੀ ਜੀ ਗੱਲ ਸੁਣ ਲੈ ਮੇਰੀ। ਨਿੱਕੀ ਜੀ ਗੱਲ? ਕਿਹੜੀ ਨਿੱਕੀ ਜੀ ਗੱਲ? ਪੱਲੀ ਤੈਨੂੰ ਨਹੀਂ ਪਤਾ ਅੱਜ ਮੈਂ ਬੜੀ ਖੁਸ਼ ਆ। ਉਹ ਤਾਂ ਮੈਨੂੰ ਦਿਸਦਾ, ਤੇਰੇ ਚਿਹਰੇ ਤੋਂ ਦਿਸਣ ਡਿਆ। ਵੇ ਪੱਲੀ ਮੈਂ ਤੇਰੇ ਨਾਲ ਅੱਜ ਬਹੁਤ ਵੱਡੀ ਗੱਲ ਕਰਨੀ। ਉਹ ਕਹਿੰਦੇ ਨੇ ਨਾ ਸਾਲੀ ਅੱਧੇ ਘਰ ਵਾਲੀ, ਇਹ ਤੇ ਫਿਰ ਐਡੀ ਜ਼ਰੂਰੀ ਗੱਲ ਹੈ ਮੇਰੀ, ਸੁਣ ਲੈ ਨਾ। ਇਹ ਅੱਲਾ ਨੇ ਖੁਸ਼ੀ ਵਿਖਾਤੀ ਤੇ ਸਾਲੀ ਸੂਲੀ ਨਾ ਦੱਸੀ। ਆਹੋ ਏਡੀ ਖੁਸ਼ੀ ਵਾਲੀ ਲੈ ਤੂੰ ਕਿਹੜੀ ਖੁਸ਼ੀ ਸਮਝਣ ਡਿਆ ਏ, ਮਰ ਵੀ। ਤੇ ਏਡੀ ਤੂੰ ਖੁਸ਼ ਲੱਗਣ ਦੀ, ਮੈਂ ਤੇ ਸਮਝਿਆ ਖਰਿਆ ਅੱਲਾ ਨੇ ਭਾਗ ਲਾਤੇ ਕੋਈ। ਵੇ ਪੱਲੀ ਤੈਨੂੰ ਨਹੀਂ ਪਤਾ ਗੱਲ ਹੀ ਐਡੀ ਖੁਸ਼ੀ ਵਾਲੀ ਏ। ਅੱਛਾ ਹਾਂ ਉਹ ਲੇਕਿਨ ਮੈਂ ਐਡੀ ਜਲਦੀ ਨਹੀਂ ਤੈਨੂੰ ਦੱਸਾਂਗੀ। ਫਿਰ ਰਾਤ ਨੂੰ ਦੱਸਣੀ ਆ? ਨਹੀਂ ਹੁਣੇ ਹੀ ਦੱਸਾਂਗੀ, ਤੂੰ ਵੀ ਜ਼ਰਾ ਤੜਫ ਨਾ। ਮੈਂ ਤੈਨੂੰ ਕਿੰਨੀਆਂ ਆਵਾਜ਼ਾਂ ਮਾਰੀਆਂ ਨੇ। ਪੱਲੀ ਮੈਂ ਅੱਜ ਤੈਨੂੰ ਕਿਵੇਂ ਦੱਸਾਂ, ਤੈਨੂੰ ਪਤਾ ਹੈ ਅੱਜ ਮੈਂ ਕਿੰਨੀ ਤਿਆਰ ਹੋਈ ਆ, ਮੈਂ ਕਿੰਨੀ ਖੁਸ਼ ਆ। ਅੱਛਾ ਅੱਜ ਹਵਾ ਵੀ ਬੜੀ ਪਿਆਰੀ ਚੱਲਦੀ ਪਈ, ਮੌਸਮ ਵੀ ਬੜਾ ਅੱਛਾ। ਜੋ ਤੇਰਾ ਖੁਸ਼ ਹੋਣਾ ਤਾਂ ਬਣਦਾ। ਪੱਲੀ ਖੁਸ਼ੀ ਦੇ ਨਾਲ ਮੈਂ ਤੈਨੂੰ ਲੱਗ ਕੈਸੀ ਰਹੀ ਆ? ਮੈਂ ਕਹਿੰਦਾ ਕਮਾਲ ਦੀ ਖੂਬਸੂਰਤ ਲੱਗਦੀ ਪਈ। ਪੱਲੀ ਹਾਂਜੀ ਤੈਨੂੰ ਪਤਾ ਹੈ ਜਦੋਂ ਤੇਰਾ ਮੇਰਾ ਰਿਸ਼ਤਾ ਹੋਇਆ ਸੀ ਆਹੋ ਤੇ ਉਦੋਂ ਭਲਾ ਕੀ ਹੋਇਆ ਸੀ? ਕੀ ਹੋਇਆ ਸੀ? ਤੂੰ ਦੱਸ ਨਾ ਕੀ ਹੋਇਆ ਸੀ? ਮੈਨੂੰ ਉਦੋਂ ਬੜੇ ਚਾਅ ਚੜੇ ਸੀ। ਹਾਂ ਰੱਜੋ ਇਮਾਨਦਾਰੀ ਨਾਲ ਮੇਰੇ ਪੈਰਾਂ ਤੇ ਜ਼ਮੀਨ ਤੇ ਪੈਰ ਨਹੀਂ ਸੀ ਲੱਗਦੇ, ਤੇ ਐਡਾ ਮੈਂ ਖੁਸ਼ ਸੀ ਜਦੋਂ ਮੈਂ ਆਪੇ ਉਹਨਾਂ ਨੂੰ ਤੇਰੇ ਵੱਲ ਘਲਾਇਆ। ਤੇ ਅੱਗੇ ਤੇਰੀ ਮਾਂ ਨੇ ਵੀ ਨਾ ਹਾਂ ਕਰਕੇ ਮੇਰੇ ਮੁਕੱਦਰ ਹੀ ਜਗ੍ਹਾ ਤੇ। ਤੇ ਇਹੋ ਹੀ ਖੁਸ਼ੀ ਫਿਰ ਤੇਰੀ ਸਾਲੀ ਨੂੰ ਮਿਲਣ ਵਾਲੀ। ਮੈਂ ਕਿਹਾ ਜਦੋਂ ਮੇਰਾ ਮਾਂ ਪਿਓ ਤੇਰਾ ਰਿਸ਼ਤਾ ਲੈਣ ਆਇਆ ਸੀ, ਰੱਜੋ ਤੂੰ ਵੀ ਖੁਸ਼ ਸੀ? ਲੈ ਮੈਂ ਤੇ ਇੰਨੀ ਖੁਸ਼ ਸਾਂ, ਪਰ ਪਤਾ ਹੀ ਕੀ ਹੋਇਆ ਪੱਲੀ, ਕੀ ਹੋਇਆ ਸੀ? ਜਦੋਂ ਤੂੰ ਮੇਰਾ ਇੰਜ ਕਰਕੇ ਘੁੰਡ ਚੁੱਕਿਆ ਸੀ ਨਾ, ਅੱਛਾ ਤੇ ਮੈਂ ਡਰ ਗਈ। ਮੈਂ ਕਿਹਾ ਲੈ ਇਹ ਕੀ ਪਤੀਲਾ ਜਿਹਾ ਮੇਰੇ ਪੇਸ਼ ਪੈ ਗਿਆ। ਤੂੰ ਐਵੇਂ ਡਰ ਗਈ? ਬਲਬ ਤੋਂ ਹਲੇ ਮੈਂ ਬੰਦ ਕੀਤਾ ਨਹੀਂ ਸੀ, ਐਵੇਂ ਡਰ ਗਈ। ਤੇ ਮੈਂ ਤੇ ਜਦੋਂ ਬਲਬ ਦੀ ਗੱਲ ਨਹੀਂ ਹੈ, ਹਾਂ, ਹੁਣ ਮੈਂ- ਮਾਂ ਪਿਓ ਦਾ ਫੈਸਲਾ ਸੀ, ਮੈਂ ਕਿਵੇਂ ਕਹਿ ਸਕਦੀ ਸਾਂ? ਇਹ ਨਹੀਂ ਸ਼ਰਮ ਵਾਲੀਆਂ ਧੀਆਂ ਕਦੋਂ ਮੈਂ ਕੀ ਮੇਰੇ ਤੋਂ ਖੂਬਸੂਰਤ ਜਿੱਦਾਂ ਮਰਜ਼ੀ ਆਇਆ ਨਾ ਤੇ ਫਿਰ ਇਨਕਾਰ ਦੇ ਮਾਂ ਪਿਓ ਨੂੰ ਜਿੱਥੇ ਕਰਦਾ। ਜਦੋਂ ਮੈਂ ਤੇਰਾ ਰੱਜੋ ਘੁੰਡ ਚੁੱਕਿਆ ਨਾ, ਅਮਾਨ ਨਾਲ 14 ਤਬਕ ਰੌਸ਼ਨ ਹੋ ਗਏ। ਮੈਂ ਕਹਾਂ ਬੱਲੀ ਤੇਰੀ ਕਿਸਮਤ, ਸ਼ੁਕਰ ਆ ਮਾਲਕਾ, ਏਡੀ ਚਾਂਦੇ ਟੋਟੇ ਵਰਗੀ ਬੁੱਢੀ ਮੈਨੂੰ ਦਿੱਤੀ ਆ। ਤੇ ਤੂੰ ਅੱਜ ਕਿਹੜੀਆਂ ਗੱਲਾਂ ਮੇਰੇ ਨਾਲ ਕਰਨੀ ਚਾਹੁੰਦੀ? ਵੇ ਪੱਲੀ ਰਿਸ਼ਤੇ ਵਾਲੇ ਆ ਰਹੇ ਨੇ। ਖਬਰਦਾਰ, ਰਿਸ਼ਤਾ ਹੋ ਚੁੱਕਾ ਤੇਰਾ ਮੇਰਾ, ਹੋਰ ਰਿਸ਼ਤੇ ਆ ਉਹ ਰਹੇ। ਪੱਲੀ ਮਰ ਵੀ ਮੈਂ ਤੇ ਆਪ ਨਹੀਂ ਤੇਰੇ ਤੋਂ ਬਗੈਰ ਰਹਿੰਦੀ। ਹੋਰ ਕਿਹਦੀ ਗੱਲ ਕਰਨੀ, ਮੈਨੂੰ ਖੋਲ ਕੇ ਦੱਸ। ਉਹ ਤੇਰੀ ਸਾਲੀ ਜਿਹੜੀ ਬਹੁਤੀ ਲਾਡਲੀ ਸਾਲੀ ਹੈ ਤੇਰੀ, ਅੱਛਾ ਬਾਨੋ, ਬਾਂਦੋ ਦੇ ਰਿਸ਼ਤੇ ਵਾਸਤੇ ਆ ਰਹੇ ਨੇ। ਵੇਂਦਾ ਨਹੀਂ ਅੱਜ ਮੈਂ ਕਿੰਨੀ ਖੁਸ਼ ਆ, ਉਹਨੂੰ ਵੀ ਖੁਸ਼ੀ ਮਿਲੇਗੀ। ਕਿੱਥੋਂ ਆ ਰਹੇ ਨੇ? ਐ ਨਾਲ ਦੇ ਪਿੰਡੋਂ ਦੁਆ ਮੰਗ ਪੱਲੀ, ਮੁੰਡਾ ਸੋਹਣਾ ਹੋਵੇ, ਤੇਰੇ ਵਰਗਾ ਨਾ ਹੋਵੇ। ਅੱਛਾ ਅੱਲਾ ਮੀਆਂ ਬਾਨੋ ਦੇ ਨਸੀਬ ਚੰਗੇ ਕਰੇ, ਮੁੰਡਾ ਸੋਹਣਾ ਹੋਵੇ। ਲੈ ਮੈਨੂੰ ਨਾ ਹੁਣ ਇਜਾਜ਼ਤ ਦੇ, ਮੈਂ ਛੇਤੀ ਪੱਠੇ ਰਹਿਣ ਦੇਣਾ ਤੇ ਖਾਲਾ ਕੱਢ ਕੇ ਆਇਆ ਤਾਂ ਕਿ ਚੌਰ ਵੀ ਸਹੀ ਗੁੱਸਾ ਨਾ ਕਰੇ। ਤੇ ਮੈਂ ਮਹਿਮਾਨਾਂ ਕੋਈ ਆਣ ਕੇ ਬਹਿਣਾ, ਤੂੰ ਏਦਾਂ ਕਰ ਸਫਾਈ ਕਰ ਤੇ ਬਿਸਤਰੇ ਬੁਸਤਰੇ ਸਿੱਧੇ ਬਦਲ ਕਰ, ਪ੍ਰਾਹੁਣੇ ਆਉਣ ਤੋਂ ਪਹਿਲੋਂ। ਮੈਂ ਇੰਜ ਗਿਆ ਤੇ ਇੰਜ ਆਇਆ। ਪੱਲੀ ਪੱਠੇ ਨਾ ਲੈ ਕੇ ਆਈ, ਤੈਨੂੰ ਪਤਾ ਪ੍ਰਾਹੁਣੇ ਆਣੇ ਉਹ ਕੀ ਕਹਿਣਗੇ। ਔਰ ਜੋ ਮੈਂ ਕਹਿਤਾ ਨਹੀਂ ਲਿਆਉਂਦਾ, ਮੈਨੂੰ ਪਤਾ ਲੱਗ ਮੈਂ ਗਿਆ। ਕਹਿੰਨੀ ਆ ਕਿਸੇ ਗੱਲ ਨੂੰ ਅਸੀਂ ਨਾ ਰਹਿ ਜਾਈਏ। ਨਹੀਂ ਅਸੀਂ ਨਹੀਂ ਰਹਿੰਦੇ, ਮੈਂ ਆਇਆ ਹੁਣੇ। ਇਹਦਾ ਚੌਰ ਦੁੱਧ ਵੀ ਲੈ ਕੇ ਆਵੀਂ। ਅੱਛਾ ਦੁੱਧ ਵੀ ਲਿਆ। ਅੱਲਾ ਕਰੇ ਰਿਸ਼ਤਾ ਸੋਹਣਾ ਹੋਵੇ। ਚਾਚਾ ਇਨਸ਼ਾਅੱਲਾ ਇੱਜ਼ਤ ਬਣੇਗੀ। ਲਓ। ਲਓ ਚਾਚਾ ਇੱਜ਼ਤ ਬਣ ਗਈ ਜੇ। ਬਣਾ ਦਿੱਤੀ ਤੂੰ ਮੇਰੀ ਇੱਜ਼ਤ। ਮੇਰੀ ਗੱਲ ਸੁਣ, ਹਾਂਜੀ ਉਹ ਇਹ 'ਚ ਪੈਟਰੋਲ ਪਵਾਇਆ ਸੀ ਚਾਚਾ ਜੀ ਹਲੇ ਮੈਂ ਰਾਤੀ ਤੀਆਂ ਦਾ ਪਵਾਇਆ ਇਹਦੇ 'ਚ। 30 ਰੁਪਏ ਦਾ ਪੈਟਰੋਲ। ਹਾਂਜੀ ਉਹ 30 ਰੁਪਏ ਦਾ ਹੁੰਦਾ ਕੀ ਆ ਪੈਟਰੋਲ। ਹੈ? ਕੁਝ 100 200 ਦਾ ਪੈਟਰੋਲ ਪਾਉਣਾ, ਉਤੋਂ ਗੱਡੀ ਵੇਖ ਕੇ ਜੇ 30 ਰੁਪਏ ਦਾ ਪੈਟਰੋਲ ਹੈ। ਰਾਤੀ ਚਾਚਾ ਜੀ- ਇੰਨਾ ਪੈਟਰੋਲ ਤੇ ਵੈਸੇ ਗੱਡੀ ਸੁੰਘ ਜਾਂਦੀ ਆ। ਚਾਚਾ ਜੀ ਜਿੰਨੇ ਪੈਸੇ ਬਚੇ ਮੈਂ ਤੀਆਂ ਦਾ ਪੈਟਰੋਲ ਪਵਾ ਲਿਆ। ਚਲੋ ਚੱਲਦੇ ਆ ਫਿਰ। ਟੱਕਾ। ਕੀ ਲੋਕ ਕਹਿਣਗੇ ਸਾਨੂੰ? ਠਹਿਰ ਜਾ, ਪਹਿਲੇ ਗੇਟ ਤੇ ਕੱਢ ਲੈ। ਗੱਡੀ ਚਲਾਉਣ ਦਾ ਤੈਨੂੰ ਇੰਨਾ ਸ਼ੌਕ ਹੈ, ਗੇਟ ਤੈਨੂੰ ਕੱਢਣਾ ਨਹੀਂ ਆਉਂਦਾ। ਕੱਢ ਕੇ ਚਲੋ ਚਾਚਾ ਜੀ। ਲਾ ਚਾਚਾ ਜੀ। ਟੱਕਾ। ਕੀ ਲੋਕ ਕਹਿਣਗੇ? ਹੈ 6 ਕਿੱਲੇ ਸਾਡੀ ਜ਼ਮੀਨ ਆ। 6 ਕਿੱਲੇ ਜ਼ਮੀਨ ਆ ਸਾਡੀ ਤੇ 3-4 ਬਾਗ ਆ ਸਾਡੇ। ਹਾਂਜੀ, ਹਾਂਜੀ। ਫਰੂਟਾਂ ਦੇ ਬਾਗ ਆ, ਅੰਬ ਦੇ ਬਾਗ ਆ,
ਮਾਲਟੇ ਦੇ ਬਾਗ ਆ ਤੇ ਦੁੱਖੋਂ ਨਾ ਮੱਝ ਦਾ ਦੁੱਧ ਨਹੀਂ ਮੈਂ ਵੇਚਦਾ ਹੈਗਾ। ਮੈਂ ਕਿਹਾ ਤੂੰ ਪੀ ਕੇ ਕਿੱਦਾਂ ਜਵਾਨ ਹੋ ਜਾਵੇਂ। ਚਾਚਾ ਸਾਰਾ ਵੇਚ ਕੇ ਪਾਈਆ ਛੱਡਦਾ ਮੇਰੇ ਮੈਨੂੰ ਲੱਗਦਾ ਪ੍ਰਾਹੁਣੇ ਆ ਗਏ ਨੇ। ਹਾਏ ਅੱਲਾ ਸੱਚੀ ਮੁੱਚੀ ਆ ਗਏ ਨੇ। ਭਾਈ ਚਾਚਾ ਹਾਏ ਅੱਲਾ ਕੀ ਹਾਲ ਹੈ ਤੁਹਾਡਾ? अस्सलाम वालेकुम। ਵਾਲੇਕੁਮ ਸਲਾਮ। ਪਰੋਣੇ ਆਏ ਕਿ ਜੀ ਪਰੋਣੇ ਤੋਂ ਘਰ ਪਹੁੰਚ ਗਏ ਆ। जी बिस्मिल्लाह जी आओ जी आओ। ਚਾਚਾ ਕੀ ਗੱਲ ਆ? ਚਾਚਾ ਮੈਨੂੰ ਇਹੀ ਕੁੜੀ ਲੈ ਦੇ। ਹਲੇ ਠਹਿਰ ਜਾ, ਮੈਂ ਤੇ ਆਪ ਉਹਨਾਂ ਦੇ ਘਰ ਆ, ਪਤਾ ਨਹੀਂ ਕੁੜੀ ਇਹ ਜਿਹਦੀ ਭੈਣ ਆ। ਪਹਿਲੇ ਮੈਨੂੰ ਗੱਲ ਤੇ ਕਰਨ ਦੇ ਜੀ। ਆਓ ਜੀ ਚਲੀਏ। आओ जी आओ ਤੁਹਾਡਾ ਆਪਣਾ ਹੀ ਘਰ ਹੈ। आओ ਬਵੋ। ਆ ਜਾ ਆ ਜਾ, ਆ बेटा तू भी बह। ਬੈਠੋ ਬੈਠੋ। ए बच्चा कौन है? ਇਹ ਤੁਹਾਨੂੰ ਬੱਚੇ ਦਾ ਦੱਸ ਦਿੰਦੇ ਆ ਤੇ ਤੁਸੀਂ ਸੁਣਾਓ ਠੀਕ बहुत प्यारा बच्चा है। किनवीं च पढ़ना है बेटा? ਇਹ ਪੜਦਾ ਨਹੀਂ ਜੀ ਹੁਣ। हाँ जी। ਇਹ ਹੁਣ ਹਰ ਚੀਜ਼ ਫੜਦਾ ਵਾ। ਜਾਨੀ ਕਿ ਕੀ ਸਾਰੇ ਮਤਲਬ? ਸਾਰੇ ਘਰ ਦੇ ਕੰਮ ਨੇ ਇਹਨੂੰ अच्छा अच्छा यानी कि तंग करदा है घरदियां ਨੂੰ। ਫੜ ਕੇ ਲੈ ਕੇ ਆਉਂਦਾ ਜੀ ਸਮਾਨ। अच्छा 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 ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ? ਸ਼ੁਕਰ ਅੱਲਾਹ ਦਾ। ਪੜ੍ਹਾਈ कैसी जा रही है? ਠੀਕ। ਇਹ ਜੀ ਪੜਨਾ ਛੱਡ ਦਿੱਤਾ ਇਹਨੂੰ पढ़ना छाड़ता हाँ। क्यों? ਤੇ ਬੜਾ ਪੜ ਗਿਆ ਸੀ। अच्छा ਆ ਜਿੰਨੇ ਲਾਹੌਰ ਦੇ ਲੈ ਛੋਟਾ ਜਿਹਾ ਤੇ ਹੈਗਾ ਹੈ ਹਾਲੇ। ਚਾਚਾ ਬਈ ਆ ਟਿਕ ਮੈਂ ਜੋ ਗੱਲ ਕਰ ਰਿਹਾ ਅੱਛਾ ਸਮਝਦਾ ਨਾ। ਤੇ ਉਹ ਤੇ ਆਪਣਾ ਕਿੱਥੇ ਆ ਭੱਲੀ? ਭੱਲੀ ਵੀ ਆ ਜਾਂਦਾ ਹੈ। ਪਹਿਲੇ ਮੈਂ ਤੇ ਵੇਖ ਲਵਾਂ। ਤੁਸੀਂ ਵੇਖ ਲਓ ਫਿਰ ਮੈਂ ਦਫਨਾਣਾ ਵਾ। ਹਾਂਜੀ ਜਿਹੜੀ ਮੇਰਾ ਮਤਲਬ ਕਿ ਦੇਖ ਲਓ ਜਿੰਨਾ ਕਿ ਵੇਖਣਾ। ਇਸੇ ਠੀਕ ਹੈ ਜੀ। ਜੀ ਮੈਂ ਬਿਲਕੁਲ ਠੀਕ ਹਾਂ। ਅਰੇ ਮੇਰਾ ਦਿਲ ਕਰਦਾ ਮੈਂ ਤੁਹਾਡੇ ਵਾਸਤੇ ਨਾ ਕੁਝ ਖਾਣ ਨੂੰ ਲੈ ਕੇ ਆਵਾਂ। ਵੈਸੇ ਕੀ ਖਾਓਗੇ? ਜੀ ਆਪਣੇ ਘਰ ਦੇ ਵਿੱਚ ਪੱਕਾ ਕੀ ਆ? ਲੈ ਮੈਂ ਵੀ ਪਾਗਲ ਆ। ਮੈਂ ਪ੍ਰਾਹੁਣਿਆਂ ਨੂੰ ਪੁੱਛਣ ਡਈ ਆ ਕੀ ਖਾਓਗੇ। ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਨੀ ਅੱਛਾ ਆ। ਮੇਰੀ ਗੱਲ ਸੁਣੋ, ਪਾਣੀ ਨਾ ਮਿੱਠਾ ਲੈ ਕੇ ਆਉਣਾ। ਹਾਂ ਸਾਦਾ ਪਾਣੀ ਨੇ ਲੈ ਕੇ ਆਉਣਾ। ਆ ਨਹੀਂ ਪੀਂਦਾ ਹੈਗਾ। ਫਿਕਰ ਹਾਂ ਇਹਨੂੰ ਫੀਟਰ ਵਿੱਚ ਲਿਆ ਦਿਆਂ। ਨਹੀਂ ਇਹ ਫੀਟਰ ਵਾਲਾ ਨਹੀਂ ਹੈਗਾ। ਇਹ ਮੇਰਾ ਭਤੀਜਾ ਬੜਾ ਲਾਡਲਾ ਹੈ ਮੇਰਾ। ਅੱਛਾ ਮੈਂ ਇਹਦੇ ਅੱਛਾ ਨਾਲ ਬੜਾ ਪਿਆਰ ਕਰਦਾ। ਨਹੀਂ ਬੱਚਾ ਹੈ ਸਾਡਾ ਕੋਈ ਗੱਲ ਨਹੀਂ। ਬਾਕੀ ਮੈਂ ਤੁਹਾਡੇ ਵਾਸਤੇ ਨਾ ਪਾਣੀ ਲੈ ਕੇ ਆਨੀ ਆ। ਰੱਜੋ ਦਾ ਪਾਣੀ ਮਿੱਠਾ ਹੀ ਹੁੰਦਾ ਹੈ। ਇਹ ਜਲਦੀ ਆ ਜਾਣਾ ਰੱਜੋ। ਫਿਕਰ ਨਹੀਂ ਕਰਨਾ ਮੈਂ ਆਈ। ਭੱਲੀ ਪਤਾ ਨਹੀਂ ਕਿੱਥੇ ਰਹਿ ਗਿਆ ਹੈ। ਵੇ ਭੱਲੀ ਓ ਓਏ ਆ ਭੱਲੀ ਨੂੰ ਆਵਾਜ਼ ਦੇ ਰਹੀ ਜਾਂ ਕਿਸੇ ਬਾਹਰਲੇ ਨੂੰ ਦੇ ਰਹੀ ਆ? ਲੈ ਭੱਲੀ ਨੂੰ ਇੰਜ ਹੀ ਫੋਨ ਕਰਨੀ ਆ ਮੈਂ। ਤੁਸੀਂ ਭੱਲੀ ਨੂੰ ਆਵਾਜ਼ਾਂ ਦੇਈ ਜਾਓ ਤੇ ਪਾਣੀ ਤੇ ਲੈ ਕੇ ਆਓ। ਚਾਚਾ ਇਹੀ ਕੁੜੀ ਓਏ ਪਤਾ ਕਰ ਲੈਂਦੇ ਮੈਨੂੰ। ਸ਼ੁਕਰ ਹੈ ਭੱਲੀ ਦੀ ਆਵਾਜ਼ ਆ ਗਈ ਹੈ ਮੈਨੂੰ। ਨਹੀਂ ਤੇ ਮੇਰੀਆਂ ਤੇ ਸਾਰਾ ਦਿਨ ਭੱਲੀ ਕੂਕਾ ਤਾਂ ਮਾਰ ਮਾਰ ਕੇ ਗਲਾ ਬਹਿ ਜਾਂਦਾ ਹੈ। ਤੇ ਤੁਸੀਂ ਆਵਾਜ਼ਾਂ ਨਾ ਮਾਰਿਆ ਕਰੋ। ਤੁਸੀਂ ਵੈਸੇ ਇਸ਼ਾਰਾ ਕਰਿਆ ਕਰੋ ਦੂਰੋਂ ਹੀ। ਹੈ ਉਹ ਪ੍ਰਾਹੁਣੀ ਹੋਏ ਨਵਾਂ ਮੋਬਾਈਲ ਏ। ਅੱਛਾ ਜੀ, ਬੜਾ ਅੱਛਾ ਮੋਬਾਈਲ ਹੈ ਤੁਹਾਡਾ। ਚਾਰਜ ਵੀ ਨਹੀਂ ਕਰਨਾ ਪੈਂਦਾ। ਜਦੋਂ ਬੰਦਾ ਕੋਲ ਹੋਵੇ ਨਾ ਇਹ ਮੋਬਾਈਲ ਅਸੀਂ ਇਸਤੇਮਾਲ ਕਰਨੇ ਆ। ਤੁਸੀਂ ਚਾਰਜ ਨਹੀਂ ਕਰਦੇ, ਸਿਰਫ ਗਰਾਰੇ ਕਰਦੇ ਹੋ। ਹੈ ਚਾਚਾ ਮੋਬਾਈਲ ਨਾਲ ਆਵਾਜ਼ ਸਾਡੀ ਕਲੀਅਰ ਰਹਿੰਦੀ ਆ। ਆ ਮੋਬਾਈਲ ਤੇ ਚਾਚੀ ਨੂੰ ਲੈ ਕੇ ਨਹੀਂ ਦਿੱਤਾ ਸੀ। ਓਏ ਚੁੱਪ ਕਰ ਜਾ। ਇਹ ਪਿੰਡ ਵਾਲੇ ਲੋਕਾਂ ਦਾ ਇੰਜਨ ਦਾ ਹੀ ਮੋਬਾਈਲ ਹੁੰਦਾ ਹੀ। ਤੇ ਆ ਜਾਓ ਜਲਦੀ ਦੇ ਨਾਲ। ਪਾਣੀ ਜੀ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਨੀ ਪਈ ਆ। ਭੱਲੀ ਵੀ ਅੱਲਾ ਕਰੇ ਹੁਣ ਪਤਾ ਨਹੀਂ ਕਿੱਥੋਂ ਆਵਾਜ਼ ਦਿੱਤੀ ਸੋ। ਲੋ ਪਾਣੀ ਪੀਓ। ਲੋ ਜੀ ਆ ਗਿਆ ਪਾਣੀ। ਹੈ ਹਾਂਜੀ ਆ ਪਾਣੀ ਤੁਸੀਂ ਚਿੱਟਾ ਹੀ ਲਿਆਏ ਹੋ। ਮੈਂ ਤੁਹਾਨੂੰ ਕਹਿੰਦਾ ਕੋਈ ਲਾਲ ਰੰਗ ਦਾ ਜਾਂ ਨਹੀਂ ਚਿੱਟਾ ਪਾਣੀ ਸਹੀ ਰਹਿੰਦਾ। ਲਾਲ ਰੰਗ ਦਾ ਪਾਣੀ ਦੇਈ ਅਗਲਾ ਸ਼ੱਕ ਕਰਦਾ ਕੁਛ ਐ ਨਾ ਪਾ ਦੇਣ। ਨਹੀਂ ਤੁਸੀਂ ਕੁਝ ਨਹੀਂ ਪਾ ਦੋ, ਸਾਨੂੰ ਨਾ ਕਬੂਲ ਆ। ਉਹ ਭੱਲੀ ਆ ਗਿਆ। ਓਹ ਬਿਸਮਿਲ੍ਲਾ। ਭੱਲੀ ਪ੍ਰਾਹੁਣੇ ਲੱਗਦਾ ਮਹਿਮਾਨ ਆ ਗਏ ਨੇ। ਹਾਂਜੀ अस्सलाम वालेकुम जी। ਵਾਲੇਕਮ ਸਲਾਮ। ਭਾਈ ਭੱਲੀ ਜੀ ਕੀ ਹਾਲ ਹੈ? जनाब ठीक ठाक। ਦੇਖ ਲਓ ਤੁਸੀਂ ਸਾਨੂੰ ਤੇ ਕਿਹਾ ਨਹੀਂ, ਅਸੀਂ ਆਪ ਹੀ ਆ ਗਏ ਹਾਂ। मेहरबानी। नाल दे पिंडों आए ना तुसीं? ਹਾਂਜੀ ਹਾਂਜੀ, ਬੜਾ ਦਿਲ ਕਰਦਾ ਸੀ ਤੁਹਾਨੂੰ ਮਿਲਣ ਨੂੰ। बैठो बैठो। ਭੱਲੀ ਇਹ ਬੱਚਾ ਬਹੁਤ ਪਿਆਰਾ ਹੈ। ਹਾਂਜੀ ਅੱਛਾ, ਆ ਅੱਛਾ, ਬੱਚਾ ਇਹਨਾਂ ਨੂੰ ਬੜਾ ਪਸੰਦ ਆ ਗਿਆ ਜੀ। ਮੈਂ ਵੀ ਕਹਿੰਦਾ ਕਿ ਬੱਚਾ ਇੱਥੇ ਹੀ ਤੁਹਾਡੇ ਜੋਗਾ ਹੀ ਰਵੇ ਹੁਣ। नहीं नहीं हाले साडे को खुडा नहीं बनया। ते, क्यों? मतलब रख लांगे जरा को तैयारी भी। ਭੱਲੀ हाँ हाँ की है रजो। ਮੈਂ ਯਾਰ ਚੁੱਪ ਨਾਲ ਗੱਲ ਕਰਨੀ ਹੈ। बिस्मिल्लाह। हो जनाब सफर खैर थी। ਇਹ ਬੜਾ ਅੱਲਾ ਦਾ ਕਰਮ ਆ ਭਾ ਭੱਲੀ ਵੀ ਤੈਨੂੰ ਕੀ ਦਸੀਏ ਯਾਰ। शुक्र है शुक्र है। ਹਾਂ ਕਰਮ ਆ। ਤੁਸੀਂ ਆਪਣੀ ਸੁਣਾਓ, ਆਪਣੀ ਉਹ ਭੈਣ ਦਾ ਸੁਣਾਓ ਕੀ ਹਾਲ ਉਹਦਾ? ਜੀ ਮਾਸ਼ਾਅੱਲਾ ਉਹ ਠੀਕ ਬਿਲकुल ठीक है। ये ਕਿੱਦਾਂ ਪੜ੍ਹਾਈ ਉਹਦੀ ਕਿਸ ਤਰ੍ਹਾਂ ਜਾ ਰਹੀ ਹੈ? पढ़ाई तो 8 पढ़ी है ना। हाँ, नहीं, लेकिन पढ़ाई तो समझदार माशाल्लाह बहुत बहुत है माशाल्लाह। कुरान पाक पढ़ी बहुत समझदार है। दीनी तलीमात सारी हाँ, सारियां तलीमां ਉਹਨੂੰ ਦਿੱਤੀਆਂ ਹੋਈਆਂ ਨੇ। ਬਹੁਤ ਆ। ਸਾਨੂੰ ਵੀ ਕਿੰਨੀ ਕੁ ਤਰੀਮ ਵਾਲੀ ਚਾਹੀਦੀ ਹੈ। ਸਾਨੂੰ ਤਾਂ ਘਰ ਦੇ ਕੰਮ ਕਾਜ ਵਾਲੀ ਚਾਹੀਦੀ ਹੈ ਨਾ। ਬਾਜੀ ਪੜ੍ਹੀ ਲਿਖੀ ਕੀ ਕਰਨੀ ਇੰਨੀ? ਘਰ ਦੀਆਂ ਸਾਰੀਆਂ ਹਾਂਡੀਆਂ ਰੋਟੀਆਂ ਕਰ ਲੈਂਦੀ ਏ। ਬਾਬਾ ਅੱਛੀ ਗੱਲ ਆ। ਧੀ ਭੈਣ ਵਾਸਤੇ ਜੀ ਇਹੀ ਹੁੰਦਾ ਕਿ ਬੱਚਾ ਵੀ ਅੱਗੇ ਦੇ ਮੁਤਾਬਕ ਜਵਾਨ ਹੋਵੇ, ਸੋਹਣਾ ਹੋਵੇ ਮਾਸ਼ਾਅੱਲਾ। ਬੱਚਾ ਤੁਹਾਡੇ ਸਾਹਮਣੇ ਹੀ ਬੱਚਾ ਬੜਾ ਸੋਹਣਾ। ਅੱਛਾ ਤੁਸੀਂ ਬੱਚਾ ਕਿਹੜਾ ਹੈ? ਤੁਸੀਂ ਇਹ ਤੇ ਦੱਸੋ ਮੈਨੂੰ। ਉਹ ਬੱਚਾ ਲੋ ਹੁਣ ਤੁਹਾਨੂੰ ਮੁੰਡਾ ਤੇ ਵਿਖਾਓ ਸਾਨੂੰ। ਮੁੰਡਾ ਤੁਹਾਡੇ ਸਾਹਮਣੇ ਹੀ ਆ। ਅੱਛਾ ਮੁੰਡਾ ਕਿੰਨੀਆਂ ਪੜਿਆ ਹੈ? ਹੈਂ? ਮੁੰਡਾ ਪੰਜਵੀਂ ਚ 2 ਦਫਾ ਫੇਲ ਹੋਇਆ ਤੇ 10 ਪੜਿਆ ਵਾ। ਮਾਸ਼ਾਅੱਲਾ ਮਾਸ਼ਾਅੱਲਾ 10 ਪੂਰੀਆਂ ਕਰ ਹਾਂਜੀ ਲਈਆਂ। ਐਸ ਮੁੰਡਾ ਬੜਾ ਚੰਗਾ ਮੇਰਾ। ਭਤੀਜਾ ਇੰਨਾ ਚੰਗਾ ਵੀ ਸਾਰਾ ਦਿਨ ਨਾ ਮੂੰਹ ਦੇ ਵਿੱਚ ਕੁਛ ਨਾ ਕੁਛ ਪੜਦਾ ਹੀ ਰਹਿੰਦਾ ਵਾ। ਤੇ ਉਹਨੂੰ ਤੇ ਨਾਲ ਲੈ ਕੇ ਆਣਾ ਸੀ। ਲੋ ਨਾਲ ਹੀ ਲੈ ਕੇ ਆਇਆ ਜੀ। ਹਾਂਜੀ ਆ ਬਾਜੀ ਮੁੰਡਾ। हैं ਹੈ। ਹਾਂਜੀ ਹਾਂਜੀ
ਓਏ ਇਹ ਮੁੰਡਾ ਹੈ ਤੇ ਕਿਸੇ ਨੇ ਗੱਲ ਬਣ ਕੇ ਰੱਖੀ ਨਿੱਕੀ ਜੀ। ਨਹੀਂ ਤੁਸੀਂ ਆਪਾਂ ਗੰਢ ਖੋਲ ਦਾਂਗੇ, ਗੰਢ ਹੀ ਖਲਵਾਣਾ ਆਏ ਓਏ ਤੇ ਮਦਰੀ ਜੀ ਮੁੱਠ ਵਾ ਮੁੰਡਾ ਦਿਖਾਓ ਕੀ ਕਰਨਾ ਆ ਮੁੰਡਾ ਸ਼ੀ ਜਵਾਨ ਆ ਆ ਵੇਖੋ ਐ ਲੈ ਇਹ ਸ਼ੀ ਜਵਾਨ ਕਿਤੇ ਵੇ ਤੇ ਮੇਰੀ ਭੈਣ ਦੀ ਲੱਤ ਜਿੱਡਾ ਮੁੰਡਾ ਹੈ। ਓ ਰੱਜੋ ਸ਼ੀ ਜਵਾਨੀ ਪੌਡਾ ਜਵਾਨ ਆ ਥੱਲੇ ਪੌਡਾ ਲਾਉਣਾ ਪੈਂਦਾ। ਚਾਚਾ ਆ ਕਹਿੰਦੀ ਮੇਰੀ ਭੈਣ ਦੀ ਲੱਤ ਜਿੱਡਾ ਉਹ ਵਿਸਾਖੀਆਂ ਤੇ ਖੜੀ ਐ। ਓਏ ਉਹ ਨਹੀਂ ਵੈਸੇ ਗੱਲ ਕੀਤੀ ਆ ਕਿੰਨਾ ਤੇਜ਼ ਹੈ। ਹੁਣ ਤੁਹਾਨੂੰ ਮੁੰਡਾ ਪਸੰਦ ਆ ਗਿਆ, ਦੇਖੋ ਕਿੱਡਾ ਸੋਹਣਾ ਵਾ। ਮੈਂ ਬੜੇ ਨਾਜ਼ਾਂ ਨੂੰ ਪਾਲਿਆ ਜੀ। ਉਹ ਤੁਸੀਂ ਕਿਹੜਾ ਸਾਡਾ ਮਜ਼ਾਕ ਕਰ ਲਿਆ ਜੇ ਸਾਡੀ ਬੱਚੀ ਮਾਸ਼ਾਅੱਲਾ ਜਵਾਨ ਆ ਤੇ ਤੁਸੀਂ ਇੰਨੀ ਸੋਹਣੀ ਮੇਰੀ ਭੈਣ ਹੀ ਇੰਨੀ ਸਮਝਦਾਰ ਹੈ ਤੇ ਇਹਦੇ ਚ ਕਿੱਚੀ ਲੈ ਇਸ ਮੂੜੇ ਜੇ ਨੂੰ ਮੈਂ ਦੇ ਦਿਆਂ ਤੇ ਲੈ ਲਓ ਮੁੰਡੇ ਦਾ ਬੜਾ ਫਾਇਦਾ ਵਾ। ਚਾਚਾ ਭੱਲੀ ਆ ਕੀ ਇੱਕ ਨੂੰ ਸੁਣ ਲਾ ਤੇ ਜੋ ਸੁਣ ਲਾ ਮੁੰਡੇ ਦਾ ਬੜਾ ਫਾਇਦਾ। ਹਾਂਜੀ। ਵੇਖ ਲਓ ਬਹਿਣ ਲੱਗਿਆ ਬਹੁਤ ਚੀਜ਼ਾਂ ਨਾਲ ਲੱਗ ਜਾਂਦੀਆਂ। ਮੂੜਾ ਤੁਹਾਡਾ ਗੁੱਸਾ ਨਾ ਕਰ ਜਾ। ਉਹ ਮੈਂ ਗੱਲ ਕਰਦਾ ਸਾਨੂੰ ਕੋਈ ਮੁੰਡਾ ਦਿਖਾਓ ਭਾਜੀ ਆ ਮੁੰਡਾ ਹੀ ਓਏ ਮੁੰਡਾ ਹੀ ਵਿਖਾ ਰਿਹਾ ਤੁਹਾਨੂੰ, ਹੋਰ ਮੈਂ ਕੀ ਓਏ ਵਿਖਾ ਮੁੰਡਾ ਚੰਗੇ ਭਲੇ ਸਿਆਣੇ ਦੀ ਬੈਠ ਜਿਨਾ ਉਹਦਾ ਕੱਦ ਵਾ ਕੀ ਹੋ ਗਿਆ ਤੈਨੂੰ ਯਾਰ। ਸੋਹਣਾ ਜਾ ਆਪਣੇ ਘਰ ਜਾ ਕੇ ਇਹਨੂੰ ਪੈਂਪਰ ਲਾ ਲੈ ਭੱਲੀ ਵੇ ਚਾਚਾ। ਮੇਰੇ ਨਾਲ ਸਿਆਪਾ ਮੇਰੀ ਭੈਣ ਨੂੰ ਵੀ ਪੈ ਗਈ ਹੈ ਚਾਚਾ। ਕਿਹੜਾ ਸਿਆਪਾ ਪੈ ਗਿਆ ਤੁਹਾਨੂੰ ਸੋਹਣਾ ਮੁੰਡਾ ਵਿਖਾਇਆ ਤੇ ਤੁਸੀਂ ਆਪਸ ਵਿੱਚ ਪਰੇਸ਼ਾਨ ਹੋ ਗਏ। ਲੈ ਤੈਨੂੰ ਮੈਂ ਕੀ ਦੱਸਾਂ ਮੈਂ ਵਿਆਹ ਤੇ ਭੱਲੀ ਨੂੰ ਵੀ ਵੇਖ ਕੇ ਰੋਂਦੀ ਰਹੀ ਆ ਉਹ ਵੀ ਰੋਏਗੀ। ਮੈਂ ਬਾਜੀ ਇੱਥੇ ਵਿਆਹ ਕਰਾਣਾ ਵਾ, ਮੈਨੂੰ ਪਸੰਦ ਆ ਕੁੜੀ ਉਹ ਪਸੰਦ ਜੀ। ਆ। ਉਹ ਵੱਡੀ ਬਕਰੀ ਆ ਬੱਚਾ ਬਹਿ ਜਾ ਚੁੱਪ ਕਰਕੇ। ਮੇਰੇ ਭਤੀਜੇ ਨੂੰ ਨਾ ਤੁਹਾਡੀ ਭੈਣ ਪਸੰਦ ਆ ਗਈ ਆ ਓਹੋ ਤੇ ਮੈਂ ਇਹਦੀ ਖਾਤਰ ਸਾਰੀਆਂ ਕੁਰਬਾਨੀਆਂ ਦੇਣ ਨੂੰ ਤਿਆਰ ਆ। ਤੁਸੀਂ ਏਦਾਂ ਕਰੋ ਜਾਓ ਪਹਿਲਾਂ ਆਪਸ ਵਿੱਚ ਕੁਰਬਾਨੀਆਂ ਕਰਿਓ ਫਿਰ ਬਾਅਦ ਸਾਨੂੰ ਮਿਲਿਓ। ਤੁਹਾਨੂੰ ਤੇ ਆਪਣੇ ਗੋਸ਼ੇ ਦੀ ਪਈ ਆ, ਅਸੀਂ ਜਦੋਂ ਕੁਰਬਾਨੀ ਕਰਨੀ ਪਹਿਲੇ ਗੋਸ਼ਤ ਤੁਹਾਨੂੰ ਹੀ ਦੇਣਾ ਸੀ। ਤੇ ਜਾ ਵੇ ਜਾ ਕੰਮ ਕਰ ਜਾ ਕੇ ਮੈਂ ਆਪਣੀ ਭੈਣ ਨੂੰ ਕੁਆਰੀ ਰੱਖਣਾ ਮਨਜ਼ੂਰ ਕਰਾਂਗੀ ਇਹਨੂੰ ਨਹੀਂ ਦਿਆਂਗੀ ਨਿੱਕੇ ਅੱਛਾ ਇਹ ਦੱਸ ਉਹ ਤੂੰ ਮੁੰਡਾ ਲੈ ਕੇ ਨਾਲ ਤੁਰਾ ਤੈਨੂੰ ਸੰਗ ਨਾ ਹੀ ਤੇ ਕੀ ਇਹ ਚ ਕੀ ਆ? ਉਹ ਤੇਰੇ ਗੋਡੇ ਜਿਹਾ ਮੁੰਡਾ ਤੂੰ ਉਹ ਚ ਕੀ ਦੱਸ। ਲੇਕਿਨ ਮੁੰਡਾ ਤੇ ਜਵਾਨ ਆ ਨਾ ਮੇਰਾ, ਉਹ ਕਿਧਰੋਂ ਇਹ ਭਤੀਜਾ ਮੇਰਾ। ਚੱਲ ਇਹ ਜਾ। ਉਹ ਚੱਲ ਵੇ ਉੱਠੇ ਤੋਂ ਜਵਾਨ ਮੈਂ ਤੇ ਕਾਕਾ ਸਮਝਣ ਡਈ ਸਾਂ। ਇਹ ਕਿਹੜਾ ਕਾਕਾ ਵਾ? ਉਹ ਅਸੀਂ 22 ਉਹਨੂੰ ਸਾਲ ਉਮਰ ਹੋ ਗਈ, ਤੁਸੀਂ ਕਾਕਾ ਸਮਝ ਸ਼ੁਕਰ ਹੈ ਮੈਨੂੰ ਗੋਦੀ ਨਹੀਂ ਲੈ ਲਿਆ। ਉਹ ਅਸੀਂ ਉਹਨੂੰ ਸੋਚਣਾ ਗੋਦ ਲੈ ਲਾਂਗੇ ਬਾਅਦ ਚ ਤੂੰ ਸਾਡੇ ਵਾਸਤੇ ਮੁੰਡਾ ਹੀ ਇਹ ਕੱਢ ਦਿੱਤਾ। ਰਿਸ਼ਤਾ ਬਿਲਕੁਲ ਨਹੀਂ ਪਸੰਦ ਹੈਗਾ। ਕਿਉਂ ਨੀ ਰਿਸ਼ਤਾ ਤੁਹਾਨੂੰ ਪਸੰਦ? ਜੋ ਪੁਰਾਣੇ ਵਕਤ ਚ ਜਿਹੜੇ ਲੱਡੂ ਹੁੰਦੇ ਸੀ ਜਿਹੜਾ ਮੁੰਡਾ ਲਾਇਆ ਰਿਸ਼ਤਾ ਤੇ ਮੈਨੂੰ ਨਹੀਂ ਪਸੰਦ। ਚਲੋ ਲੱਡੂ ਵੀ ਸਮਝ ਕੇ ਖਾਂਦੇ ਰਹਿਣਾ। ਹਾਂਜੀ ਦੇਖੋ ਸੋਹਣਾ ਮੇਰਾ ਭਤੀਜਾ ਵਾ, ਐਡਾ ਵੀ ਸੋਹਣਾ ਨਹੀਂ ਹੈ। ਦੇਖੋ ਜੋੜੇ ਸਮਾਨਾਂ ਤੇ ਬੰਦੇ ਆ ਤੇ ਹੁਣ ਅੱਲਾ ਨੇ ਜੋੜੀ ਬਣਾ ਦਿੱਤੀ ਆ ਲੈ ਤੇ ਮੇਰੇ ਭਤੀਜੇ ਨੂੰ ਨਾ ਤੁਹਾਡੀ ਭੈਣ ਪਸੰਦ ਆ ਗਈ ਆ। ਮੈਂ ਚਾਚਾ ਤੇ ਇੱਥੇ ਅਸੀਂ ਵਿਆਹ ਉਹਨੇ ਕਰਾਣਾ। ਰਿਸ਼ਤਾ ਲੈ ਕੇ ਹੀ ਜਾਣਾ ਵਾ, ਅਸੀਂ ਹੁਣ ਰਿਸ਼ਤੇ ਤੋਂ ਬਗੈਰ ਨਹੀਂ ਉੱਥੋਂ ਜਾਣਾ ਹੈਗਾ। ਤੇ ਭੱਲੀ ਇਹਨਾਂ ਨੂੰ ਕੁਝ ਸਮਝਾ। ਅਰੇ ਜਦੋਂ ਉਹਦੇ ਆਤਮਾ ਮੇਰੀ ਗੱਲ ਸੁਣ। ਭੱਲੀ ਮੇਰੀ ਭੈਣ ਤੇ ਏਡੀ ਸੋਹਣੀ ਜਵਾਨ ਹੈ। ਉਹ ਪਤਾ ਲੈ ਮੈਨੂੰ। ਕੀ ਗਿਟਕ ਜਿੱਡਾ ਮੁੰਡਾ ਹੈ। ਉਹ ਮੈਨੂੰ ਵੀ ਨਹੀਂ ਮੁੰਡਾ ਪਸੰਦ ਨਾ ਇਹ ਰਿਸ਼ਤਾ ਪਸੰਦ ਆ ਪਰ ਇਹਨਾਂ ਨੂੰ ਹੁਣ ਕੱਢਣਾ ਕਿੱਦਾਂ ਇੱਥੋਂ। ਕੱਢਣਾ ਕਿੱਦਾਂ ਹੈ ਮੇਰੇ ਕੋਲ ਹੈਗਾ ਇਹ ਤਰੀਕਾ ਤੂੰ ਫਿਕਰ ਨਾ ਕਰ ਇਹਨਾਂ ਨੂੰ ਮੈਂ ਇੰਜ ਦਾ ਕੱਢਾਂਗੀ ਯਾਦ ਰੱਖਣਗੇ ਲੇਕਿਨ ਰਿਸ਼ਤਾ ਨਹੀਂ ਕਰਨਾ ਇਹਨਾਂ ਨਾਲ ਅੱਛਾ ਗੱਲ ਸੁਣ ਯਾਦ ਰੱਖੀ ਆਏ ਬੰਦਾ ਵੇਲ ਨਹੀਂ ਤੋੜੀ ਜਾ ਇਹਨਾਂ ਨੂੰ ਹਿਸਾਬ ਨਾਲ ਕੱਢ ਦੇ ਇੱਥੋਂ। ਅੱਲਾ ਜਾਣਦਾ ਮੈਨੂੰ ਵੀ ਨਹੀਂ ਰਿਸ਼ਤਾ ਪਸੰਦ ਬਾਨੋ ਸਾਡੀ ਏਡੀ ਸੋਹਣੀ ਬੱਚੀ ਆ ਹਾਂ। ਇਹ ਕਿੰਨਾ ਨਿਕਲਿਆ ਕਤੂਰਾ ਚੁੱਕ ਕੇ ਲਿਆਇਆ ਹਾਂ। ਸਾਨੂੰ ਮੈਨੂੰ ਵੀ ਨਹੀਂ ਰਿਸ਼ਤਾ ਵੇ ਪਸੰਦ। ਨਾ ਤੂੰ ਸੱਜਦਾ ਸੇ ਮੇਰੇ ਨਾਲ ਕੋਈ ਸ਼ੀਅਰ ਦਾ ਜਵਾਨ ਸਜਣਾ ਤੇ ਹੈ ਸੀਗਾ। ਲੈ ਜਵਾਨ ਸੇ ਮੂੰਹ ਨਾ ਮੱਥਾ ਜਿੰਨ ਪਹਾੜੋ ਲੱਥਾ। ਉਹ ਬਾਅਦ ਦੀ ਗੱਲ ਆ ਪਰ ਲੜਦੇ ਰਹਿਣਾ ਅੱਗੇ ਵੀ ਲੜਦੇ ਤੇ ਹੁਣ ਵੀ ਲੜਦੇ ਰਹਿਣਾ। ਹਾਂ। ਇੰਜ ਕਰ ਕੋਈ ਤਰੀਕਾ ਲਾ ਇਹਨਾਂ ਨੂੰ ਇੱਥੋਂ ਕੱਢਣ ਦਾ। ਤੂੰ ਫਿਕਰ ਨਾ ਕਰ ਮੈਂ ਹੁਣੇ ਕਰਨੀ ਆ ਚਲਾ ਲੱਗਦਾ ਇਹ ਸਲਾਹ ਕਰਦੇ ਆ, ਇਹਨੂੰ ਰਿਸ਼ਤਾ ਤੇਰਾ ਪਸੰਦ ਆ ਗਿਆ। ਹਾਂ ਚਾਚਾ ਹਾਂ। ਸਲਾਹ ਵੀ ਤੇ ਹੋਣੀ ਚਾਹੀਦੀ ਆ। ਹਾਂਜੀ, ਨਾ ਹਾਂਜੀ। ਭੈਣਾ ਆ ਮੇਰੀ ਝੋਲੀ ਵਿੱਚ ਨਾ ਆਪਣੀ ਭੈਣ ਦਾ ਰਿਸ਼ਤਾ ਪਾ ਦੇ। ਇਹ ਗੱਲ ਹੁਣ ਭੱਲੀ ਕਰੇਗਾ ਮੈਂ ਨਹੀਂ ਕੋਈ ਵੀ ਗੱਲ। ਚਲੋ ਜਿਹੜਾ ਮਰਜ਼ੀ ਕਰ ਲੈ, ਮੈਨੂੰ ਤਾਂ ਰਿਸ਼ਤਾ ਚਾਹੀਦਾ ਵਾ। ਆਪਣਾ ਰਜੋ ਹਾਂ ਜਾਂ ਅੰਦਰੋਂ ਲਿਆ ਕੁਛ ਪਾ ਕੇ। ਲੈ ਲੈ ਹੋ ਗਈ ਨਾ ਗੱਲ। ਐਡਾ ਕਾਹਦਾ ਤਕੱਲਫ ਕੀਤਾ ਸੀ ਖਾਣ ਵੀ। ਤੇ ਕਲਫ ਤੈਨੂੰ ਖੀਰਾ ਦੇਣ ਲੱਗਾ ਤੇ ਉਹ ਕੋ ਆਪਣੇ ਵਾਸਤੇ ਚੀਜ਼ ਲੈਣ ਗਈ ਆ ਤੂੰ ਐਡਾ ਕਾਲਾ ਬੱਲੇ ਹੋ ਉਹ ਤੇਰੇ। ਮਿੱਠਾ ਲੈਣਗੇ ਯਾਰ, ਗੱਲ ਪੱਕੀ ਜਿਵੇਂ ਲੱਗੀ ਆ ਨਾ। ਮੈਨੂੰ ਇਹ ਨਹੀਂ ਸਮਝ ਲੱਗਦੀ ਭਾਊ ਕਿ ਤੂੰ ਇਹਨੂੰ ਜਵਾਨ ਕਿਦਾਂ ਕੀਤਾ। ਤੇ ਆ ਜਵਾਨ ਹੀ ਆ, ਉੱਠ ਕੇ ਦਿਖਾ। ਹੋਰ ਇਸ ਤੋਂ ਅੱਗੇ ਕਿੰਨਾ ਕੁ ਜਵਾਨ ਹੋ ਜਵੇ। ਅੱਛਾ ਜੇ ਮੰਜੀ ਨਾ ਆਵੇ ਤੇ ਫੇਰ ਤੇ ਕੁੰਡੀ ਨਹੀਂ ਲਾ ਸਕਦਾ। ਤੇ ਕੋਈ ਨਹੀਂ ਬੰਦਾ ਕੁੰਡੀ ਥੱਲੇ ਲਵਾਉਣਾ, ਤੁਸੀਂ ਰਿਸ਼ਤਾ ਦਿਓ। ਹਰ ਕੰਮ ਉਲਟਾ ਹੀ ਕਰਨਾ ਥੱਲੇ ਲਵਾ ਲੈਂਦਾ ਕੁੰਡੀ। ਉਹ ਬੇਵਕੂਫੋ ਉਹ ਬੱਚਾ ਜਵਾਨ ਲਿਆਉਂਦਾ ਸਾਡੀ ਬੱਚੀ ਜਵਾਨ ਆ ਚਲੋ ਬਰਾਬਰ ਦਾ ਰਿਸ਼ਤਾ ਹੁੰਦਾ। ਦੇਖੋ ਪੱਲੀ ਜੀ ਸਾਰੇ ਕੰਮ ਕਰਦਾ ਮਿਹਨਤੀ ਬੱਚਾ ਵਾ, ਹਾਂਜੀ ਸਮਝ ਦੋ ਨਾ। ਇਹ ਜਿੰਨੇ ਵੀ ਸ਼ਹਿਰ ਦੇ ਵਿੱਚ ਵੀ ਨੌਕਰੀ ਕਰਦਾ ਵਾ ਸਾਰੇ ਹੀ ਕੰਮ ਕਰਦਾ ਜੀ। ਸਾਰੇ ਇਹ ਤੁਹਾਡੀ ਕੁੜੀ ਨੂੰ ਨਾ ਸੁਖੀ ਰੱਖੇਗਾ। ਸਮਝ ਲਓ ਇੰਜ ਦੇ ਬੱਚੇ ਨਸੀਬਾਂ ਨੂੰ ਲੱਭਦੇ। ਨਹੀਂ, ਲਾਲ ਦੁਹਾਣਾ ਤੇ ਸੋਹਣਾ ਬੱਚਾ ਇਹ ਨਸੀਬਾਂ ਨੂੰ ਲੱਭਦਾ ਇਹ ਤੁਸੀਂ ਇਹਨੂੰ ਗਲੇ ਤੇ ਨਹੀਂ ਲਾ ਸਕਦੇ ਹੈ। ਬਹਿ ਕੇ ਮਿਲਦੇ ਹੋਣੇ। ਲਓ ਜੀ ਗੱਲ ਪੱਕੀ ਹੋ ਭੱਲੀ ਗਈ। ਬੜੀਆਂ ਗੱਪਾਂ ਹੋ ਰਹੀਆਂ ਉਫ ਕੀ ਹੋਇਆ? ਤੇਰਾ ਬੇੜਾ ਗਰਕ ਹੋਵੇ ਭੱਲੀ ਕੀ ਕੀਤਾ ਇੰਨੀ ਸਮੈਲ ਆ ਰਹੀ ਏ ਆਹੋ ਰਜੋ ਸਮੈਲ ਤੇ ਇੰਨੀ ਮੈਨੂੰ ਵੀ ਗੰਦੀ ਪੋ ਉਫ ਸਮੈਲ ਤੇ ਮੈਨੂੰ ਵੀ ਬਹੁਤ ਆਉਂਦੀ ਲੱਗਦਾ ਮੱਝਾਂ ਮੁੱਝਾਂ ਦੀ ਹੈ। ਨਹੀਂ ਤੁਹਾਡਾ ਆਪਣਾ ਬਟਨ ਖੁੱਲਾ ਰਹਿ ਗਿਆ। ਅੱਛਾ ਨਹੀਂ ਉਹਨਾਂ ਦਾ ਬਟਨ ਨਹੀਂ ਖੁੱਲਾ ਸਮੈਲ ਸੱਚੀ ਮੁੱਚੀ ਤੁਹਾਨੂੰ ਆਉਂਦੀ ਨਹੀਂ ਆ ਰਹੀ ਹੈ, ਦੇਖੋ ਇਹ ਥੋੜਾ ਥੋੜਾ ਸਾਨੂੰ ਪਰਫਿਊਮ ਲਾਓ। ਆਹ ਸਾਨੂੰ ਵੀ ਯਾਰ ਆ ਜਰਾ ਪਤਾ ਨਹੀਂ ਲੱਗੇਗਾ।
ਲੈ ਹੋਰ ਲਾਲਾ ਜੀ ਲੋ ਜੀ ਇਹ ਜਦੋਂ ਪਰਫਿਊਮ ਲਵਾਈਦਾ ਨਾ ਉਦੋਂ ਸਮਝੀਦਾ ਕਿ ਰਿਸ਼ਤਾ ਪੱਕਾ ਹੋ ਗਿਆ ਹੁਣ ਤੇਰਾ ਰਿਸ਼ਤਾ ਪੱਕਾ ਹੋ ਗਿਆ ਜੀ ਚਾਚਾ ਮੈਨੂੰ ਬੜੀ ਖੁਸ਼ੀ ਹੋਈ ਜੀ ਲੈ ਭੱਲੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਪਰਫਿਊਮ ਕਿਵੇਂ ਲਾਈਦਾ ਇੰਜ ਭਲਾ ਪਰਫਿਊਮ ਲਾਈਦਾ ਕਿਵੇਂ ਲਾਈਦਾ? ਲੈ ਇਹ ਬਾਡੀ ਸਪਰੇ ਵੇ ਇਹਨੂੰ ਇੰਜ ਲਾਈਦਾ ਇਹਦੀ ਖੁਸ਼ਬੂ ਜ਼ਿਆਦਾ ਹੁੰਦੀ ਏ ਜਦੋਂ ਦਾ ਟਿਕਾ ਕੇ ਲਾ ਦੇ ਇਹਨਾਂ ਦੇ ਟਿਕਾ ਕੇ ਲਾਵਾਂਗੀ ਅਰੇ ਤੂੰ ਇੱਧਰ ਵੀ ਟੈਨਸ਼ਨ ਲਾ ਨਾ ਲਾ। ਲੈ ਮੈਂ ਤੈਨੂੰ ਕਿਹਾ ਮੈਂ ਤੇਰੀ ਹਰ ਜਗ੍ਹਾ ਤੇ ਲਾਵਾਂਗੀ ਐ ਵੇ ਕਿਤੇ ਇੱਧਰ- ਕਿਤੇ ਲੱਗ ਰਿਹਾ ਆ ਨਿੱਕੇ ਨੂੰ ਜਿੱਥੇ ਪੈਂਪਰ ਲਾਈਦਾ ਉੱਥੇ ਲਾ ਦੇ ਇੱਥੇ ਭੱਲੀ ਲਾਂਦਾ ਹੈ ਹਾਂ ਲਵਾ ਲਾ ਪੈਂਪਰ ਤੇ ਨਹੀਂ ਲਾਇਆ ਨਹੀਂ ਲੋ ਜੀ ਚੱਲ ਅੱਲਾ ਤੁਹਾਡਾ ਫਿਰ। ਭਲਾ ਕਰੇ ਕਿ ਤੁਹਾਨੂੰ ਨਾ ਮੇਰਾ ਭਤੀਜਾ ਪਸੰਦ ਆ ਗਿਆ ਹਾਂਜੀ ਮੈਂ ਲੋ ਜੀ ਇਹ ਕਹਿੰਦੀ ਮੈਨੂੰ ਬੜੀ ਖੁਸ਼ੀ ਹੋਈ ਆ ਇਹਨਾਂ ਨੂੰ ਦੱਸਿਆ ਨਹੀਂ ਭੱਲੀ ਲੋ ਪਤਾ ਆਪਾਂ ਦਿਨ ਤਰੀਕ ਰੱਖ ਲਾਂਗੇ ਮੈਂ ਕਿਹਾ ਬਹੁਤਾ ਲੇਟ ਨਹੀਂ ਆਪਾਂ ਵਿਆਹ ਕਰਨਾ ਹੈਗਾ ਨਹੀਂ ਨਹੀਂ ਲੇਟ ਤੇ ਆਪਾਂ ਮੈਂ ਕਰਨਾ ਕਹਿੰਦਾ ਹੀ ਕਿ ਨਹੀਂ ਮੇਰੀ ਗੱਲ ਸੁਣੋ ਪਤਾ ਲੱਗੂ 5 ਮਿੰਟ ਠਹਿਰ ਕੇ ਦਿਨ ਆਪਣਾ ਘੱਟ ਹੀ ਦਿਨ ਆਪਾਂ ਰੱਖਣੇ ਆ ਮੈਂ ਨਹੀਂ ਕਹਿੰਦਾ ਦਿਨ ਇਹਨਾਂ ਕੋ ਹੈ ਹੀ ਨਹੀਂ ਜਿੱਦਾਂ ਵਾ ਕਦਵਾ ਨਾ ਕੋ ਦਿਨ ਕਿੱਥੋਂ ਆਏ ਵੈਸੇ ਮੈਨੂੰ ਨਾ ਬੜੀ ਖੁਸ਼ੀ ਹੋਈ ਨਾ ਤੁਹਾਡੇ ਪਰਫਿਊਮ ਤੁਸੀਂ ਲਾਇਆ ਤੇ ਗੱਲ ਸਾਡੀ ਹੋ ਗਈ ਹੈ ਪੱਕੀ ਤੇ ਕੁੜੀ ਕੀ ਕਰ ਰਹੀ ਆ ਆ ਕੀ ਹੋ ਗਿਆ ਜੀ ਕੁੜੀ ਬੜੇ ਅੱਛੇ ਖਾਣੇ ਬਣਾ ਲੈਂਦੀ ਕੁੜੀ ਸਾਰਾ ਕੁਝ ਹੀ ਕਰ ਲੈਂਦੀ ਕੁੜੀ ਬਹੁਤ ਸਮਝਦਾਰ ਆ ਸਾਡੀ ਹਾਂਜੀ ਕੁੜੀ ਹਾਨੀ ਪਕਾ ਲੈਂਦੀ ਹੈ ਹਾਂਜੀ ਪਕਾ ਲੈਂਦੀ ਆ ਤੇ ਅਸੀਂ ਨਾ 32 ਪਰੌਠੇ ਖਾਂਦੇ ਆ ਜੀ ਹਾਂ 32 ਪਰੌਂਠੀ ਖਾਂਦੇ ਆ ਸਿਹਤ ਤੁਹਾਡੀ ਦੱਸਦੀ ਤੁਸੀਂ ਅੱਧਾ ਵੀ ਨਹੀਂ ਖਾਂਦੇ ਤੇ ਲੱਸੀ ਬਣਾ ਲੈਂਦੀ ਆ ਕੁੜੀ ਇੰਜ ਨਹੀਂ ਬਣਾਉਂਦੀ ਪੁੱਠੇ ਹੱਥ ਕਰਕੇ ਹਾਂ। ਲੱਸੀ ਉਹ ਚੱਜ ਨਾਲ ਹੀ ਬਣਾਉਂਦੀ ਆ ਹਾਂ। ਲੱਸੀ ਬਣਾ ਲੈਂਦੀ ਤੇ ਆ। ਮੱਖਣ ਮੁੱਖਣ ਲੱਸੀ ਚੋਂ ਕੱਢ ਲੈਂਦੀ ਆ ਸਾਰਾ ਕੁਝ ਹੀ ਕੱਢ ਲੈਂਦੀ ਏ ਮੱਖਣ ਨਾਲ ਤੁਹਾਡੀ ਸਿਹਤ ਦਾ ਕੀ ਤਲਬ ਮੈਂ ਤੇ ਕਹਿੰਦਾ ਹੋਣਾ ਚਾਹੀਦਾ ਮੈਨੂੰ ਐ ਓਏ ਰਜੋ ਜੇ ਮੈਂ ਪੁੱਛ ਰਿਹਾ ਤੁਹਾਨੂੰ ਤੇ ਗੋਸ਼ਤ ਸਹੀ ਪਕਾ ਲੈਂਦੀ ਆ ਗੋਸ਼ਤ ਹਲਾਲ ਦਾ ਤਾਂ ਪਕਾ ਲੈਂਦੀ ਸਹੀ ਬਾਕੀ ਤੁਹਾਡੇ ਵਰਗਾ ਹਰਾਮ ਦਾ ਉਹ ਕੋਈ ਨਹੀਂ ਪਕਦਾ ਅਸੀਂ ਤੇ ਹਾਲਾਤ ਨਹੀਂ ਕਰਦੇ ਆ ਇਹਨੂੰ ਪੁੱਛ ਕੁੜੀ ਹੋਰ ਕੀ ਕਰਦੀ ਆ ਮੈਂ ਪਹਿਲਾਂ ਕੁੜੀ ਦਾ ਛੱਡੋ ਤੁਸੀਂ ਪਹਿਲਾਂ ਆਪਣਾ ਆਪ ਕਰ ਲਓ ਜੋ ਕਰਨਾ ਉਹ ਕੁੜੀ ਖਾ ਕਰ ਲੈਂਦੀ ਆ ਇਹਨਾਂ ਨੂੰ ਕਹੋ ਜਾਓ ਕਰੋ ਕਿਹੜਾ ਲਾਓ ਨਾ ਆਪੇ ਜਾਣਾ ਨਾ ਆਪੇ ਦਫਾ ਦੂਰ ਹੋਣਾ ਰਜੋ ਸਪਰੇਅ ਹੀ ਇਦਾਂ ਦੀ ਓਏ ਆ ਕਿਹੜੀ ਹੋਲੀ ਬੋਲ ਮਰ ਜਾਣਿਆ ਓਏ ਕਿ ਤੇਰੀ ਮੇਰੀ ਰਾਸ ਦੀ ਗੱਲ ਆ ਕਰੀ ਇੱਥੇ ਓਏ ਆ ਤੂੰ ਮੇਰੇ ਵੀ ਕਰ ਮੈਂ ਤੇਰੇ ਕਰੀ ਜਾਣਾ ਹਾਂ ਜੇ ਤੇ ਘੋੜਾ ਲਿਆ ਦਵਾ ਓਏ ਆਪਣੇ ਕੋਲ ਤਾਰਾ ਵਾਲਾ ਪੁਰਸ਼ ਹੈ ਚਾਚਾ ਮੈਂ ਭੱਲੀ ਇਹਨਾਂ ਨੂੰ ਵੇਗ ਮਾਰ ਲਿਆ ਕੇ ਦੇ ਰੇਗ ਮਾਰ ਦੇ ਕਿਹੜਾ ਚਾਚਾ ਆ ਕਰੀ ਆ ਕੁੜੀਏ ਆ ਭੈਣਾ ਤੂੰ ਵੀ ਇੱਧਰ ਆਈ ਤੂੰ ਇੱਧਰ ਕਰੀ ਮੇਰੇ ਐਡਾ ਤੂੰ ਮੇਰਾ ਸਾਲਾ ਭੈਣਾ ਇੱਧਰ ਆਈ ਮੇਰੀ ਗੱਲ ਆਪਣਾ ਸੁਣ। ਕੰਮ ਆਪ ਕਰੋ ਓਏ ਆ ਆ ਚਾਚਾ ਜੀ ਕਰਿਓ ਫਿੱਟੇ ਮੁੱਤੇ ਤੇਰੇ ਓਏ ਉਹ ਮੇਰੇ ਕੋਲ ਕਰਾਉਂਦੇ ਆ ਮੇਰੀ ਗੱਲ ਸੁਣ ਓਏ ਹੁਣ ਮੈਂ ਫਿਰ ਰਿਸ਼ਤੇ ਵੱਲੋਂ ਹਾਂ ਹੀ ਸਮਝਾ ਤੁਸੀਂ ਪਹਿਲਾਂ ਜਿਹੜੀ ਹਾਂ ਪਹਿਲੇ ਆਪਣੇ ਆਪ ਨੂੰ ਤੇ ਠੀਕ ਕਰ ਉਹ ਲਓ ਖੁਰਕੀ ਕੁੱਤੀਓ ਆ ਇੱਥੇ ਕਰੀ ਰੱਖ ਉਹ ਪਰੇ ਦਫਾ ਹੋ ਓਏ ਇੱਥੇ ਆ ਕਰੀ ਆ ਬਾਜੀ ਕਰੀ ਉਹ ਪਰੇ ਦਫਾ ਉਹ ਪਰੇ ਪਰ ਮੈਂ ਤੇ ਕਦੀ ਭੱਲੀ ਦੀ ਖਾਰਿਸ਼ ਨਹੀਂ ਕੀਤੀ ਉਹ ਪਰੇ ਦਫਾ ਜਾ ਦੋ ਤੋੜ ਉਹ ਬਹਿ ਜਾਂਦੇ ਆ। ਹਾਂ ਉਹ ਖਾਣਾ ਖਰਾਬ ਆ ਪਰੇ ਹੋ ਜਾ ਉਹ ਤੇਰਾ ਬੇੜਾ ਸਰੇ ਉਹ ਮੇਰਾ ਨਾ ਇਹ ਕੀ ਕਰ ਚਾਚਾ ਹੁਣ ਕੋਸ਼ਿਸ਼ ਕਰ ਕਾਫੀ ਦੇਰ ਹੋ ਗਈ ਕਦੀ ਮਿਲੇ ਚਾਚਾ ਹੁਣ ਮੇਰੀ ਵਾਰੀ ਤੇਰਾ ਧਿਆਨ ਉਹ ਪਰੇ ਜਾ ਇਹ ਮੂੰਹ ਇਹ ਕਿਦਾਂ ਸੀ ਉਹ ਤੂੰ ਕਿਹੜੀ ਜਗ੍ਹਾ ਤੋਂ ਖੁਰਕ ਪਾਉਣ ਲੱਗਾ ਪਰੇ ਹੋ ਜਾ ਤੇਰਾ ਸਤਿਆ ਨਾ ਉਹ ਮੈਂ ਕਿਹਾ ਬਹਿ ਜਾ ਹੁਣ ਰਿਸ਼ਤਾ ਲੈ ਕੇ ਜਾਇਓ ਹਾਂ ਅਸੀਂ ਰਿਸ਼ਤਾ ਲੈ ਨਹੀਂ ਓਏ ਇੱਥੇ ਰਾਤ ਬਾਬਾ ਤੇ ਸਹੀ ਤੁਹਾਨੂੰ ਮੈਂ ਰਿਸ਼ਤਾ ਦੇ ਕੇ ਟੋਰਨੀ ਨਹੀਂ ਆ। ਬਾਜੀ ਬਾਜੀ ਫੇਰ ਤੂੰ ਸੇ ਬਹਿ ਜਾ ਨਹੀਂ ਬਾਜੀ ਫੇਰ ਸੇ ਆ ਥੋੜਾ ਥੋੜਾ ਪਰਫਿਊਮ ਉਹ ਬਾਜੀ ਫੇਰ ਉਹ ਬਾਜੀ ਫੇਰ ਉਈ ਚਾਚਾ ਤਾਂ ਲੈ ਆਇਓ ਪਰਫਿਊਮ ਵੀ ਲਾ ਲਓ ਬੜਾ ਸ਼ੌਕ ਸੀ ਇਹਨਾਂ ਨੂੰ ਪਰਫਿਊਮ ਲਾਉਣ ਦਾ ਵੇ ਭੱਲੀ ਸੁਣਾ ਗਏ ਨੇ ਕਿ ਨਹੀਂ ਉਹ ਤਾਂ ਜੋ ਉਹ ਤੇ ਮੇਰਾ ਵੀ ਸਤਿਆਨਾਸ਼ ਕਰਕੇ ਖਾਦਾ ਉਹ ਤੂੰ ਕੀ ਕਰਨਾ ਕੋਈ ਤੈਨੂੰ ਪਵੇ ਬਿਮਾਰੀ ਇੰਜ ਮੈਂ ਹਰ ਵਾਰ ਵਕਤ ਲਾਚਾ ਚਾੜਿਆ ਹੁੰਦਾ ਈ ਲੱਚਾ ਨੂੰ ਬਈ ਤੂੰ ਮੇਰਾ ਮੇਰੇ ਕੋ ਕਿਹੜਾ ਬਦਲ ਲੈਣ ਦੀ ਹੁਣ ਤੇ ਮੈਂ ਸਕੂਨ ਨਾਲ ਬਵਾਂਗੀ ਤੂੰ ਹੁਣ ਟੱਪੇਗਾ ਸਕੂਨ ਦਾ ਬਾਬਾ ਨੂੰ ਬਿਆਨ ਦੇਣਾ ਭੱਲੀ ਬਹੁਤ ਬੁਰਾ ਲੱਗਦਾ ਹੈ ਨਾ ਕੱਪੜੇ ਲਾਈ ਉਹ ਕੰਮ ਕਰਦਾ ਕਸਮੇ ਬਹੁਤ ਬੁਰਾ ਲੱਗਦਾ ਹੈ ਤਾਂ ਮੈਨੂੰ ਵੀ ਕੰਮ ਖਰਾਬ ਕਰਦਾ ਹੈ ਉਹ ਵੇ ਰੱਖੋ ਵੇ ਭੱਲੀ ਮੈਂ ਤੈਨੂੰ ਕਹਿੰਦੀ ਪਈ ਆ ਕੱਪੜੇ ਨਾ ਲਾ ਬਹੁਤ ਬੁਰਾ ਲੱਗੇਗਾ ਅੱਜ ਭਾਵੇਂ 100 ਵਾਰੀ ਬੁਰਾ ਲੱਗਾ ਉਹ ਮੈਨੂੰ ਕੀ ਉਹ ਕਿੱਡਾ ਬੁਰਾ ਪਿੰਡਾ ਕੱਢ ਕੇ ਨਿਕਲ ਆਇਆ ਹੈ ਉਹ ਪਿੰਡਾਂ ਨੂੰ ਛੱਡ ਤੂੰ ਜੋ ਆ ਖੁਰਕੀ ਗਿਆ ਕੋਲ ਉੱਪਰਾਂ ਮਰ ਜਾ ਕੇ ਵੇ ਪੱਲੀ ਵੇ ਮਰ ਜਾਣਿਆ ਉਹ ਕੀ ਬਣ ਗਿਆ ਤੈਨੂੰ ਮੈਂ ਤੈਨੂੰ ਕਹਿੰਦੀ ਪਈ ਆ ਬਰਦਾਸ਼ਤ ਕਰ ਇੱਥੇ ਲਾਂਤੀ ਪਰੋਣੇ ਤਾਂ ਤੁਸੀਂ ਮੇਰੇ ਐਡੇ ਉਤਰੇ ਜੱਫੀਆਂ ਪਾ ਕੇ ਦਫਾ ਇਹ ਮੈਂ ਪਹਿਲੇ ਹੀ ਲਿਆ ਕੇ ਰੱਖੀ ਸੀ ਅੱਛਾ ਅੱਛਾ ਹਾਂ। ਬੜੀ ਸਮਝਦਾਰ ਆ ਤੁਸੀਂ ਹਾਂ ਹੋਰ ਨਾ ਲਾਈ ਓ ਵੇ ਪੱਲੀ ਤੇਰਾ ਬੇੜਾ ਗਰਕ ਹੋਵੇ ਐ ਕੀ ਕੀਤਾ ਈ ਕੱਲਾ ਹੀ ਚੱਲ ਫੜਿਆ ਤੂੰ ਵੀ ਨਾਲ ਆਈ ਚੱਲ ਲੱਖ ਲਾਨਤ ਪੱਲੀ ਤੇਰੇ ਤੇ ਉਫ ਆ ਤੇਰਾ ਬੇੜਾ ਕਰ ਕੋ ਵੇ ਪੱਲੀ ਤੇਰਾ ਬੇੜਾ ਗਰਕ ਹੋਵੇ ਆਪ ਤੇ ਫਸਿਆ ਨਾਲ ਮੈਨੂੰ ਵੀ ਫਸਾ ਦਿੱਤਾ ਈ ਮੈਂ ਕੱਲਾ ਜਿਹੜਾ ਕੰਮ ਕੀਤਾ ਆਪਾਂ ਦੋਵਾਂ ਨੇ ਇਕੱਠਾ ਨਹੀਂ ਕੀਤਾ ਚੱਲ ਉਹ ਤੇਰਾ ਖਾਣਾ ਖਰਾਬ ਹੋ ਗਈ ਤੇਰੀ ਤੇਰਾ ਬੇੜਾ ਗਰਕ ਹੋਵੇ ਮਰ ਜਾਏਗਾ ਇਹਦੇ ਨਾਲ ਪੱਲੀ ਨਾ ਇੰਜ ਕਰ ਉਹ ਨਹੀਂ ਹਰੀ ਮੱਕੀ ਦਾ ਹਲਕਾ ਹੋ ਗਿਆ ਬਰਦਾਸ਼ਤ ਕਰ ਥੋੜੀ ਜੀ ਪੱਲੀ ਮੇਰੇ ਕੋਲ ਵੀ ਨਹੀਂ ਉਹ ਬਰਦਾਸ਼ਤ ਹੁੰਦੀ ਪਈ ਹੈ ਉਹ ਤੇਰੇ ਕੋਲ ਨਹੀਂ ਪਤਾ ਨਹੀਂ ਹੁੰਦੀ ਪਈ ਅੱਛਾ
ਉਹ ਮੈਂ ਕੀ ਕਰਦਾ ਅਰੇ ਤੂੰ ਨਾ ਲਾਈ ਅਰੇ ਤੇਰਾ ਜਾਨ ਦਾ ਵਾਸਤਾ ਉਹ ਮੈਨੂੰ ਲਾ ਕੇ ਕੱਪੜੇ ਤੂੰ ਨਾ ਲਾਈ ਪੱਲੀ ਨਹੀਂ ਬਰਦਾਸ਼ਤ ਹੁੰਦੀ ਪਈ ਉਹ ਨਹੀਂ ਕਰ ਲਾ ਬਰਦਾਸ਼ਤ ਬਰਦਾਸ਼ਤ ਹੁੰਦੀ ਪਈ ਅਰੇ ਜੱਟੂ ਅਰੇ ਤੂੰ ਨਾ ਲਾਈ ਤੈਨੂੰ ਅੱਲਾ ਦਾ ਵਾਸਤਾ ਹੀ